ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਵਾਲੇਕੁਮ। ਪਿੱਛੇ ਜੇ ਦਰਿਆ ਸਿੰਧ ਤੇ 6 ਨਹਿਰਾਂ ਬਣਾਉਣ ਦੀ ਗੱਲ ਹੋਈ ਸੀ ਨਾ, ਤੇ ਸਿੰਧ ਦੇ ਵਿੱਚ ਬੜਾ ਟਰੈਂਡ ਚੱਲਿਆ ਸੀ ਨੋ ਮੋਰ ਕਨਾਲਸ ਔਨ ਇੰਡਸ। ਐਡੇ ਮਤਲਬ ਅਸੀਂ ਅੰਗਰੇਜ਼ ਹਾਂ ਕਿ ਨਾਰਾ ਵੀ ਆਪਣੀ ਜ਼ੁਬਾਨ 'ਚ ਨਹੀਂ ਲਾਉਂਦੇ, ਅੰਗਰੇਜ਼ੀ ਚਲਾਉਂਦੇ ਹਾਂ। ਤੇ ਸਿੰਧ ਵਾਲੇ ਐਡੇ ਮਾਸੂਮ ਨੇ, ਉਹ ਸਮਝਦੇ ਨੇ ਸਿੰਧ ਤੇ ਸਿਰਫ ਉਹਨਾਂ ਦਾ ਹੱਕ ਹੈ। ਸਿੰਧ ਤਿੱਬਤ 'ਚੋਂ ਨਿਕਲਦਾ, ਤਿੱਬਤ 'ਚੋਂ ਨਿਕਲ ਕੇ ਲੱਦਾਖ 'ਚ ਵੜਦਾ, ਫਿਰ ਗਿਲਗਿਤ ਦੇ ਵਿੱਚ, ਫਿਰ KPK 'ਚ, ਫਿਰ ਪੰਜਾਬ, ਫਿਰ ਸਿੰਧ। ਤੇ ਜਿੱਥੋਂ ਜਿੱਥੋਂ ਲੰਘਦਾ ਉਹਨਾਂ ਲੋਕਾਂ ਦਾ ਹੱਕ ਹੁੰਦਾ ਹੈ। ਲੇਕਿਨ ਇਹ ਹੁੰਦਾ ਕਿ ਐਂਡ ਤੱਕ ਪਾਣੀ ਪਹੁੰਚਣਾ ਚਾਹੀਦਾ। ਇਹ ਨਹੀਂ ਕਿ ਸਾਰੇ ਪਾਣੀ ਤੁਸੀਂ ਰੋਕ ਲਓ, ਇਸਤੇਮਾਲ ਦਾ ਪਾਣੀ ਰੱਖ ਸਕਦੇ ਹੋ। ਔਰ ਸਿੰਧ ਸਭ ਤੋਂ ਜ਼ਿਆਦਾ ਪੰਜਾਬ 'ਚੋਂ ਲੰਘਦਾ, ਸਭ ਤੋਂ ਜ਼ਿਆਦਾ ਲੰਬਾਈ ਉਹਦੀ ਪੰਜਾਬ 'ਚ। 6 ਨਹਿਰਾਂ ਬਣਨ ਲੱਗੀਆਂ ਸਨ, ਹੁਣ ਇਸ ਟਾਈਮ ਪੰਜਾਬ ਸਾਰਾ ਡੁੱਬੇ ਹੈ। ਤੇ ਅੱਗੋਂ ਹਫ਼ਤੇ ਡੇਢ ਤੱਕ ਸਿੰਧ ਪਾਣੀ ਪਹੁੰਚਣਾ, ਸਾਰਾ ਸਿੰਧ ਡੁੱਬ ਜਾਣਾ। ਤੇ 6 ਕਨਾਲਾਂ ਸਿਰਫ ਸਿੰਧ ਤੇ ਨਹੀਂ ਬਣਾਉਣੀਆਂ ਚਾਹੀਦੀਆਂ, 6 ਚਨਾਬ ਤੇ ਵੀ ਬਣਾਉਣੀਆਂ ਚਾਹੀਦੀਆਂ ਨੇ। ਰਾਵੀ, ਸਤਲੁਜ, ਬਿਆਸ, ਸਾਰਿਆਂ ਤੇ 6 ਨਹਿਰਾਂ ਬਣਾਉਣੀਆਂ ਚਾਹੀਦੀਆਂ ਨੇ ਕਿ ਜਦੋਂ ਇੰਡੀਆ ਆਪਣੇ ਡੈਮਾਂ 'ਚੋਂ ਅਚਾਨਕ ਪਾਣੀ ਛੱਡ ਦੇਵੇ, ਅਸੀਂ ਦਰਿਆਵਾਂ 'ਚੋਂ ਨਹਿਰਾਂ 'ਚ ਪਾਣੀ ਸੁੱਟ ਕੇ ਤੇ ਪਾਣੀ ਨੂੰ ਮੈਨੇਜ ਕਰ ਲਈਏ। ਹੁਣ ਪਾਣੀ ਇੰਨਾ ਕੁ ਆ ਗਿਆ ਕਿ ਪੂਰਾ ਪੰਜਾਬ ਡੁੱਬ ਗਿਆ, ਅੱਗੋਂ ਹੁਣ ਸਿੰਧ ਦੀ ਵਾਰੀ ਹੈ। ਤੇ ਸਿਰਫ 6 ਨਹਿਰਾਂ ਨਹੀਂ ਬਣਨੀਆਂ ਚਾਹੀਦੀਆਂ, ਸਵਾਂ ਡੈਮ ਬਣਨਾ ਚਾਹੀਦਾ, ਕਾਲਾ ਬਾਗ ਡੈਮ। ਸਿੰਧ ਦੇ ਵਿੱਚ ਡੈਮ ਬਣਾ ਲਓ, ਉਹ ਮਾਨਛਰ ਝੀਲ ਹੈ, ਕਾਂਛਰ ਝੀਲ ਹੈ, ਉਹਨਾਂ ਨੂੰ ਵੱਡਾ ਕਰ ਲਓ। 6 ਨਹਿਰਾਂ ਸਿੰਧ ਦੇ ਵਿੱਚ ਬਣਾ ਲਓ ਤਾਂ ਕਿ ਸਿੰਧ ਨਾ ਡੁੱਬੇ। ਤੇ ਉਹ ਜਿੰਨੀਆਂ ਨਹਿਰਾਂ ਬਣਾਓ, ਜਿੰਨੇ ਬਰਾਜ ਬਣਾਓ, ਜਿੰਨੇ ਡੈਮ ਬਣਾਓ, ਜਿੰਨੇ ਪਾਣੀ ਦੇ ਜ਼ਖੀਰੇ ਬਣਾਓ, ਉਨੇ ਹੀ ਚੰਗੇ ਨੇ, ਤਾਂ ਕਿ ਜਦੋਂ ਬਾਰਿਸ਼ਾਂ 'ਚ ਇੰਨਾ ਸੈਲਾਬ ਆ ਜਾਏ ਅਸੀਂ ਉਹ ਪਾਣੀ ਨੂੰ ਜ਼ਖੀਰਾ ਕਰ ਸਕੀਏ, ਤਾਂ ਕਿ ਜਦੋਂ ਪਾਣੀ ਦੀ ਅੱਗੋਂ 3-4 ਮਹੀਨੇ ਬਾਅਦ ਪਾਣੀ ਦੀ ਕਮੀ ਸ਼ੁਰੂ ਹੋ ਜਾਣੀ ਹੈ, ਤਾਂ ਕਿ ਇਹ ਪਾਣੀ ਅਸੀਂ ਉਦੋਂ ਇਸਤੇਮਾਲ ਕਰ ਲਈਏ। ਤੇ ਇੰਨੀ ਜੀ ਗੱਲ ਹੈ, ਸਿੰਧ 'ਚ ਵੀ ਡੈਮ ਬਣਾਓ, ਬਰਾਜ ਬਣਾਓ, ਨਹਿਰਾਂ ਬਣਾਓ। ਪੰਜਾਬ 'ਚ KPK ਦੇ ਵਿੱਚ, ਫਿਰ KPK ਦੇ ਵਿੱਚ ਜਦੋਂ ਸੈਲਾਬ ਆਇਆ, ਦਰਿਆਵਾਂ ਦੇ ਕਿਨਾਰੇ ਜਿਹੜਾ ਘਰ ਬਣਾਉਣੇ ਬੰਦ ਕਰੋ, ਦਰਖਤ ਲਾਓ। ਇਹ ਸਾਰੇ ਕੰਮ ਚੰਗੇ ਨੇ, ਕੰਮ ਕਰਨ ਵਾਲੇ ਨੇ। ਬਲੋਚਿਸਤਾਨ ਵੱਲ ਨੂੰ ਨਹਿਰਾਂ ਕੱਢੋ, ਥਲ ਵੱਲ ਨੂੰ ਕੱਢੋ, ਥਰ ਵੱਲ ਨੂੰ ਕੱਢੋ, ਚੋਲਿਸਤਾਨ ਵੱਲ ਨੂੰ ਕੱਢੋ, ਤਾਂ ਕਿ ਹਰ ਪਾਸੇ ਪਾਣੀ ਦੀ ਕਮੀ ਖਤਮ ਹੋਏ। ਤੇ ਨਹਿਰਾਂ, ਬਰਾਜ, ਡੈਮ ਇਹ ਬਹੁਤ ਜ਼ਰੂਰੀ ਨੇ।